ਇਹ ਗੱਲ ਤੁਸੀਂ ਕਿਤੋਂ ਨਾ ਕਿਤੋਂ ਜ਼ਰੂਰ ਸੁਣੀ ਹੋਵੇਗੀ ਕਿ ਅੱਜ ਕੱਲ ਅਜਿਹਾ ਵੇਲਾ ਆ ਗਿਆ ਹੈ ਕਿ ਹਰ ਬੰਦੇ ਨੂੰ ਆਪਣੀ ਪਈ ਹੋਈ ਹੈ। ਹਰ ਬੰਦਾ ਦੂਜੇ ਨੂੰ ਧੋਖਾ ਦੇਣ ਦੇ ਚੱਕਰ ਦੇ ਵਿੱਚ ਹੈ। ਹਰ ਬੰਦਾ ਦੂਜੇ ਨੂੰ ਫਰੇਬ ਦੇਣ ਦੇ ਚੱਕਰ ਦੇ ਵਿੱਚ ਹੈ, ਗੇੜਾ ਕਰਾਉਣ ਦੇ ਚੱਕਰ ਦੇ ਵਿੱਚ ਹੈ। ਹੁਣ ਅਸੀਂ ਸੋਚਿਆ ਕਿ ਕਿਉਂ ਨਾ ਇਸ ਬਾਰੇ ਗੱਲ ਕਰੀਏ ਕਿ ਲੋਕੀ ਦੂਜੇ ਨੂੰ ਧੋਖਾ ਕਿਉਂ ਦਿੰਦੇ ਨੇ। ਪਰ ਤੁਹਾਨੂੰ ਅਸੀਂ ਦਸੀਏ ਕਿ ਧੋਖਾ ਜਿਹੜਾ ਹੈ ਉਹ ਸਿਰਫ ਇਨਸਾਨ ਹੀ ਇੱਕ ਦੂਜੇ ਨੂੰ ਨਹੀਂ ਦਿੰਦੇ, ਬਲਕਿ ਜਾਨਵਰ ਵੀ ਇੱਕ ਦੂਜੇ ਨੂੰ ਧੋਖਾ ਦਿੰਦੇ ਨੇ। ਹੁਣ ਗੱਲ ਤੇ ਇਹ ਹੈ ਕਿ ਇਹਨਾਂ ਨੂੰ ਧੋਖਾ ਦੇਣ ਦੀ ਲੋੜ ਕਿਉਂ ਪੈਂਦੀ ਹੈ, ਭਾਵੇਂ ਉਹ ਇਨਸਾਨ ਹੋਣ ਤੇ ਭਾਵੇਂ ਜਾਨਵਰ। ਸਿੱਧੀ ਜਿਹੀ ਗੱਲ ਹੈ, ਧੋਖਾ ਉਦੋਂ ਦਿੱਤਾ ਜਾਂਦਾ ਹੈ ਜਦੋਂ ਅਪਰਚੂਨਿਟੀਜ਼ ਜਿਹੜੀਆਂ ਨੇ ਉਹ ਘੱਟ ਹੋਣ ਤੇ ਮੁਕਾਬਲਾ ਬਹੁਤਾ ਹੋਵੇ। ਯਾਨੀ ਕਿਸੇ ਸ਼ੈ ਨੂੰ ਹਾਸਲ ਕਰਨ ਵਾਸਤੇ ਬੰਦਾ ਹਰ ਤਰੀਕਾ ਇਸਤੇਮਾਲ ਕਰ ਲੈਂਦਾ ਹੈ। ਤੇ ਇਹ ਵੀ ਇੱਕ ਆਮ ਜਿਹੀ ਗੱਲ ਹੈ ਕਿ ਬੰਦਾ ਇੱਕ ਜਗ੍ਹਾ ਦੇ ਉੱਤੋਂ ਬਾਰ-ਬਾਰ ਧੋਖਾ ਨਹੀਂ ਖਾਂਦਾ, ਕਿਉਂਕਿ ਉਹਨੂੰ ਐਕਸਪੀਰੀਅੰਸ ਹੋ ਚੁੱਕਿਆ ਹੁੰਦਾ ਹੈ ਕਿ ਇੱਥੋਂ ਮੈਨੂੰ ਧੋਖਾ ਮਿਲਿਆ ਹੈ, ਅੱਗੋਂ ਮੈਂ ਇhtiyat ਕਰਨੀ ਹੈ। ਲੇਕਿਨ ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਕਿ ਲੋਕੀ ਧੋਖਾ ਕਿਉਂ ਦਿੰਦੇ ਨੇ। ਗੱਲ ਕੁਝ ਇਸ ਤਰੀਕੇ ਦੇ ਨਾਲ ਹੈ ਕਿ ਜਦੋਂ ਲੋਕੀ ਬਗੈਰ ਮਿਹਨਤ ਤੋਂ ਸ਼ਾਰਟਕਟ ਰਾਹੀਂ ਜਦੋਂ ਫਾਇਦੇ ਹਾਸਲ ਕਰਨਾ ਚਾਹੁੰਦੇ ਨੇ, ਕੋਈ ਸ਼ੈ ਹਾਸਲ ਕਰਨਾ ਚਾਹੁੰਦੇ ਨੇ, ਤੇ ਜਾਂ ਫਿਰ ਮਿਹਨਤ ਕਿਸੇ ਦੀ ਹੋਵੇ ਤੇ ਉਹਦੇ ਰਿਜ਼ਲਟਸ ਜਿਹੜੇ ਨੇ, ਉਹਦਾ ਫਲ ਜਿਹੜਾ ਹੈ ਉਹ ਆਪ ਖਾਣਾ ਚਾਹੁੰਦੇ ਨੇ। ਹੋਰ ਵੀ ਇਹੋ ਜਿਹੀਆਂ ਬਹੁਤ ਸਾਰੀਆਂ ਸਿਚੁਏਸ਼ਨਸ ਨੇ। ਧੋਖਾ ਜਿਹੜਾ ਹੈ ਉਹ ਪਿਆਰ ਤੇ ਮੁਹੱਬਤ ਦੇ ਨਾਂ ਤੇ ਵੀ ਦਿੱਤਾ ਜਾਂਦਾ ਹੈ। ਤੇ ਇਹ ਵੀ ਚੀਜ਼ ਹੁੰਦੀ ਹੈ ਕਿ ਲੋਕਾਂ ਦੇ ਕੋਲ ਪਹਿਲੇ ਹੀ ਬਹੁਤ ਕੁਝ ਹੁੰਦਾ ਹੈ ਤੇ ਉਸ ਸ਼ੈ ਨੂੰ ਬਰਕਰਾਰ ਰੱਖਣ ਵਾਸਤੇ ਕਿ ਸਦਾ ਹੀ ਇਹ ਚੀਜ਼ ਸਾਡੇ ਕੋਲ ਰਵੇ, ਇਸ ਕਾਰਨ ਵੀ ਲੋਕਾਂ ਨੂੰ ਧੋਖਾ ਦਿੱਤਾ ਜਾਂਦਾ ਹੈ। ਮਿਸਾਲ ਦੇ ਤੌਰ ਤੇ ਇੱਜ਼ਤ ਹੋ ਗਈ, ਕੈਰੀਅਰ ਹੋ ਗਿਆ ਜਾਂ ਪੋਲੀਟੀਕਲ ਕੁਰਸੀ ਹੋ ਗਈ। ਇਹਨਾਂ ਸਾਰੀਆਂ ਸ਼ੈਵਾਂ ਨੂੰ ਬਚਾਉਣ ਵਾਸਤੇ ਵੀ ਬਾਜ਼ੇ ਵੇਲੇ ਲੋਕੀ ਦੂਜੇ ਨੂੰ ਧੋਖਾ ਦਿੰਦੇ ਨੇ। ਹੁਣ ਜਿਸ ਤਰ੍ਹਾਂ ਅੱਜ ਕੱਲ ਹਰ ਸ਼ੈ ਦੇ ਉੱਤੇ ਰਿਸਰਚ ਹੋ ਰਹੀ ਹੈ, ਕੁਝ ਲੋਕ ਐਸੇ ਨੇ ਜਿਹੜੇ ਕਿ ਇਸ ਟੌਪਿਕ ਤੇ ਕੰਮ ਕਰ ਰਹੇ ਨੇ ਕਿ ਲੋਕੀ ਇੱਕ ਦੂਜੇ ਨੂੰ ਧੋਖਾ ਕਿਉਂ ਦਿੰਦੇ ਨੇ। ਉਹ ਰਿਸਰਚ ਇਸ ਕਾਰਨ ਕਰਦੇ ਨੇ ਭਈ ਸੋਸਾਇਟੀ ਦੇ ਵਿੱਚ ਸਾਡੇ ਆਲ ਦੁਆਲੇ ਜਿੰਨੇ ਵੀ ਲੋਕ ਨੇ ਉਹਦੇ ਵਿੱਚ ਧੋਖਾ ਦੇਣ ਦੀ ਜਿਹੜੀ ਰੇਸ਼ੋ ਹੈ ਉਹਨੂੰ ਘੱਟ ਕੀਤਾ ਜਾ ਸਕੇ, ਤੇ ਜਿਹਦੀ ਮਿਹਨਤ ਹੋਵੇ, ਜਿਹਦਾ ਰਾਈਟ ਹੋਵੇ, ਉਹਨੂੰ ਉਹਦੀ ਮਿਹਨਤ, ਉਹਦਾ ਰਾਈਟ ਤੇ ਜਿਹੜਾ ਬੰਦਾ ਜਿਸ ਸ਼ੈ ਨੂੰ ਡਿਜ਼ਰਵ ਕਰਦਾ ਹੈ ਉਹ ਉਹਦੇ ਤੱਕ ਪਹੁੰਚ ਸਕੇ। ਲੇਕਿਨ ਗੱਲਾਂ ਬਾਤਾਂ ਦੀ ਹੱਦ ਤੱਕ, ਰਿਸਰਚ ਦੀ ਹੱਦ ਤੱਕ ਜਾਂ ਕਿਤਾਬਾਂ ਦੇ ਵਿੱਚ ਤੇ ਇਹ ਗੱਲ ਸੋਹਣੀ ਲੱਗਦੀ ਹੈ, ਪਰ ਧੋਖਾ ਅੱਜ ਤੋਂ ਨਹੀਂ, ਅਜ਼ਲਾਂ ਤੋਂ ਚੱਲਦਾ ਆ ਰਿਹਾ ਹੈ ਤੇ ਪਤਾ ਨਹੀਂ ਕਿੰਨੀ ਦੇਰ ਤੱਕ ਹੋਰ ਚੱਲਦਾ ਰਹੇਗਾ। ਹੁਣ ਜਿਹੜੀ ਇੱਕ ਰਿਸਰਚ ਸਾਹਮਣੇ ਆਈ ਉਹਦੇ ਮੁਤਾਬਿਕ ਕਹਿੰਦੇ ਨੇ ਕਿ ਇਨਸਾਨ ਜਿਹੜਾ ਹੈ ਉਹਦੇ ਵਿੱਚ ਸੋਚਣ ਦੀ ਸਲਾਹੀਅਤ ਜਿਹੜੀ ਹੈ ਉਹ ਬਾਕੀ ਜਾਨਦਾਰਾਂ ਨਾਲੋਂ ਵਧੀਆ ਹੈ, ਬਹੁਤੀ ਹੈ। ਇਸ ਕੁਆਲਿਟੀ ਦੀ ਵਜ੍ਹਾ ਦੇ ਉੱਤੋਂ ਉਹ ਆਸਾਨੀ ਦੇ ਨਾਲ ਦੂਜੇ ਨੂੰ ਧੋਖਾ ਦੇ ਲੈਂਦਾ ਹੈ, ਉਹ ਭਾਵੇਂ ਦੂਜੇ ਇਨਸਾਨ ਹੋਣ, ਆਲੇ ਦੁਆਲੇ ਦੇ ਲੋਕ ਹੋਣ ਤੇ ਭਾਵੇਂ ਜਾਨਵਰ। ਹੁਣ ਐਸੇ ਰਿਸਰਚ ਦੀ ਕੰਟੀਨਿਊਟੀ ਦੇ ਮੁਤਾਬਕ ਜਿਹੜੇ ਲੋਕੀ ਦੂਜਿਆਂ ਨੂੰ ਧੋਖਾ ਦਿੰਦੇ ਸਨ ਉਹਨਾਂ ਦਾ ਸਰਵੇ ਕੀਤਾ ਗਿਆ ਤਾਂ ਕਿ ਉਹਨਾਂ ਕੋਲੋਂ ਵਜ੍ਹਾ ਦਾ ਪੁੱਛਿਆ ਜਾ ਸਕੇ ਕਿ ਤੁਸੀਂ ਧੋਖਾ ਕਿਉਂ ਦਿੰਦੇ ਹੋ। ਕੁਝ ਲੋਕ ਤੇ ਉਹਨਾਂ ਦੇ ਵਿੱਚੋਂ ਐਸੇ ਆਦੀ ਹੋ ਜਾਂਦੇ ਨੇ ਕਿ ਉਹ ਸਮਝਦੇ ਨੇ ਕਿ ਜ਼ਿੰਦਗੀ ਜਿਹੜੀ ਏ ਉਹ ਧੋਖਾ ਦਿੱਤੇ ਬਗੈਰ ਗੁਜ਼ਾਰੀ ਹੀ ਨਹੀਂ ਜਾ ਸਕਦੀ, ਕਿਉਂਕਿ ਜ਼ਿੰਦਗੀ ਇੱਕੋ ਵਾਰੀ ਹੈ, ਜੋ ਕਰਨਾ ਹੈ ਤੁਸੀਂ ਆਪ ਕਰਨਾ ਹੈ। ਇਸ ਕਰਕੇ ਕਿ ਇਹ ਜਾਇਜ਼ ਤਰੀਕੇ ਦੇ ਨਾਲ ਹੋ ਰਿਹਾ ਹੈ ਜਾਂ ਨਾਜਾਇਜ਼ ਤਰੀਕੇ ਦੇ ਨਾਲ, ਉਹ ਸਿਰਫ ਉਹ ਸ਼ੈ, ਉਹ ਚੀਜ਼ ਹਾਸਲ ਕਰਨਾ ਚਾਹੁੰਦੇ ਨੇ ਤੇ ਉਹ ਰੋਬਨ ਹੁੱਡ ਤਰ੍ਹਾਂ ਦੂਜਿਆਂ ਨੂੰ ਲੁੱਟਣ ਦੇ ਨਵੇਂ-ਨਵੇਂ ਤਰੀਕੇ ਤੇ ਉਹਨਾਂ ਦੀ ਵਜ੍ਹਾ ਲੱਭ ਲੈਂਦੇ ਨੇ ਤਾਂ ਜੇ ਉਹ ਆਪਣੇ ਜ਼ਮੀਰ ਨੂੰ, ਆਪਣੇ ਇਨਰ ਨੂੰ ਸੈਟੀਸਫਾਈ ਕਰ ਸਕਣ ਕਿ ਉਹ ਜੋ ਕਰ ਰਹੇ ਨੇ ਠੀਕ ਕਰ ਰਹੇ ਨੇ। ਤੇ ਇੱਕ ਹੋਰ ਵਜ੍ਹਾ ਵੀ ਹੈ ਕਿ ਲੋਕੀ ਇੰਨੇ ਬੇਹਿੱਸ ਹੋ ਚੁੱਕੇ ਨੇ ਕਿ ਉਹਨਾਂ ਨੂੰ ਇਸ ਗੱਲ ਦੇ ਨਾਲ ਕੋਈ ਗਰਜ਼ ਨਹੀਂ ਕਿ ਉਹ ਜਿਹੜਾ ਕੰਮ ਕਰ ਰਹੇ ਨੇ ਉਹ ਠੀਕ ਕਰ ਰਹੇ ਨੇ ਜਾਂ ਗਲਤ ਕਰ ਰਹੇ ਨੇ। ਤੇ ਤੁਹਾਨੂੰ ਜੇ ਇੱਕ ਗੱਲ ਦੱਸੀਏ ਕਿ ਜੇ ਇਨਸਾਨ ਦੇ ਵਿੱਚ ਅਹਿਸਾਸ ਹੀ ਨਹੀਂ, ਦੂਜੇ ਦਾ ਖਿਆਲ ਹੀ ਨਹੀਂ, ਤੇ ਉਹਨੂੰ ਅਸੀਂ ਇਨਸਾਨ ਨਹੀਂ ਕਹਿ ਸਕਦੇ। ਲੇਕਿਨ ਇਹਦਾ ਇਹ ਮਤਲਬ ਨਹੀਂ ਕਿ ਜਿਹੜੇ ਲੋਕ ਧੋਖਾ ਦਿੰਦੇ ਨੇ ਉਹ ਸਾਰੀ ਉਮਰ ਧੋਖਾ ਹੀ ਦਿੰਦੇ ਰਹਿੰਦੇ ਨੇ। ਕਦੀ ਇੱਕ ਨਿੱਕਾ ਜਿਹਾ ਵਾਕਿਆ ਉਹਨਾਂ ਦੀ ਸਾਰੀ ਜ਼ਿੰਦਗੀ ਜਿਹੜੀ ਏ ਉਹ ਤਬਦੀਲ ਕਰਕੇ ਰੱਖ ਦਿੰਦਾ ਹੈ ਤੇ ਉਹ ਲੋਕ ਸਿੱਧੇ ਰਸਤੇ ਤੇ ਆ ਜਾਂਦੇ ਨੇ। ਤੁਸੀਂ ਇਹਦੇ ਬਾਰੇ ਬਹੁਤ ਸਾਰੀਆਂ ਮਿਸਾਲਾਂ ਆਪਣੇ ਆਲੇ ਦੁਆਲੇ ਵੀ ਵੇਖੀਆਂ ਹੋਣਗੀਆਂ ਕਿ ਇੱਕ ਬੰਦਾ ਧੋਖਾਦਹੀ ਛੱਡ ਕੇ, ਦੂਜਿਆਂ ਨੂੰ ਲੁੱਟਮਾਰ ਛੱਡ ਕੇ ਸਿੱਧੇ ਟਰੈਕ ਦੇ ਉੱਤੇ ਆ ਗਿਆ। ਇਹਦੇ ਵਿੱਚ ਰਿਲੀਜਨ ਵੀ ਹੋ ਸਕਦਾ ਹੈ, ਇਹਦੇ ਵਿੱਚ ਕਿਸੇ ਫੈਮਿਲੀ ਮੈਂਬਰ ਦੇ ਨਾਲ ਇਮੋਸ਼ਨਲ ਅਟੈਚਮੈਂਟ ਵੀ ਹੋ ਸਕਦੀ ਹੈ ਜਾਂ ਫਿਰ ਕੋਈ ਹੋਰ ਵਜ੍ਹਾ। ਤੇ ਲੋਕੀ ਇਹ ਵੀ ਕਹਿੰਦੇ ਨੇ ਕਿ ਜੇ ਇਹੋ ਜਿਹੇ ਲੋਕਾਂ ਨੂੰ ਸ਼ਰਮਿੰਦਾ ਕੀਤਾ ਜਾਵੇ ਕਿ ਜੋ ਤੁਸੀਂ ਕੰਮ ਕਰ ਰਹੇ ਹੋ ਇਹ ਠੀਕ ਨਹੀਂ ਕਰ ਰਹੇ, ਤੇ ਇਹਦੇ ਨਾਲ ਵੀ ਇਸ ਸ਼ੈ ਦੇ ਉੱਤੇ ਕਾਬੂ ਪਾਇਆ ਜਾ ਸਕਦਾ ਹੈ। ਇਹ ਸ਼ੈ ਇੱਕੋ ਤਰੀਕੇ ਦੇ ਨਾਲ ਰੁਕ ਸਕਦੀ ਹੈ ਕਿ ਜੇ ਬੰਦਾ ਆਪਣੇ ਜ਼ਮੀਰ ਦੇ ਕੋਲੋਂ ਪੁੱਛੇ ਕਿ ਇਹ ਚੀਜ਼ ਸਹੀ ਹੈ ਜਾਂ ਗਲਤ। ਜਜ਼ਾ ਤੇ ਸਜ਼ਾ ਇਹ ਵੀ ਦੋ ਐਸੀਆਂ ਸ਼ੈਵਾਂ ਨੇ ਜਿਹੜੀਆਂ ਲੋਕਾਂ ਨੂੰ ਧੋਖਾਦਹੀ ਤੋਂ ਬਾਜ਼ ਰੱਖ ਸਕਦੀਆਂ ਨੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਵੀ ਪਸੰਦ ਆਈ ਹੋਵੇਗੀ।